ਹਾਂਜੀ, ਮੇਰਾ ਕੁਐਸਚਨ ਹੈਗਾ ਜੀ, ਜਿਹੜਾ ਵਾਈਟ ਪੋਪੀ ਸੀਡ ਦਾ ਜਿਹੜਾ ਇਫੈਕਟ ਡਰੱਗ ਟੈਸਟ ਤੇ ਆਉਂਦਾ, ਤੇ ਉਹ ਕਿੰਨੇ ਕੁ ਦਿਨ ਤੱਕ, ਜੇ ਕਿਸੇ ਨੇ ਖਾਧਾ ਹੋਵੇ ਤਾਂ ਕਿੰਨੇ ਕੁ ਦਿਨ ਤੱਕ ਹੋ ਸਕਦਾ ਅਸਰ? ਇਹ ਤਾਂ ਜੀ ਹਰ ਇੱਕ ਦੀ ਬੋਡੀ ਤੇ ਡਿਪੈਂਡ ਕਰਦਾ ਕਿ ਉਹਦੀ ਬੋਡੀ ਕਿਸ ਤਰ੍ਹਾਂ ਰਿਐਕਟ ਕਰਦੀ ਹੈ। ਇਹ ਤਾਂ ਕਿਸੇ ਦਾ ਕੋਈ ਪੱਕਾ ਨਹੀਂ ਹੈਗਾ ਵੀ ਕਿੰਨੀ ਦੇਰ ਤੱਕ ਰਹਿੰਦਾ ਅਸਰ ਕਿਸੇ ਵੀ ਚੀਜ਼ ਦਾ। ਹਰ ਇੱਕ ਦੀ ਬੋਡੀ ਡਿਫਰੈਂਟ ਹੈਗੀ ਔਰ ਡਿਫਰੈਂਟ ਰਿਐਕਟ ਕਰਦੀ ਹੈ। ਨਹੀਂ ਜੀ, ਇਹ ਮਤਲਬ ਆ ਸਕਦਾ ਹੈ ਉਹਦੇ 'ਚ ਪੋਪੀ ਸੀਡ ਦਾ ਜਿਹੜਾ ਹਾਂਜੀ, ਡੈਫੀਨੇਟਲੀ ਜੀ ਆ ਸਕਦਾ। ਓਕੇ, ਠੀਕ। ਖਸਖਸ ਹੁੰਦੀ ਹੈ ਨਾ ਜਿਹੜੀ ਪੋਪੀ ਸੀਡ, ਹਾਂਜੀ, ਖਸਖਸ ਪੋਪੀ ਸੀਡ ਤੋਂ ਫੀਮ ਬਣਦੀ ਹੈ ਨਾ। ਠੀਕ ਹੈ ਜੀ। ਆਪਣੇ ਹੁਣ ਬਹੁਤ ਸਾਰੇ ਨੁਸਖਿਆਂ ਦੇ ਵਿੱਚ ਵੀ ਪੋਪੀ ਸੀਡ ਪੈਂਦਾ ਆ, ਖਸਖਸ ਬੰਦਾ ਖਾ ਲੈਂਦੇ ਆ ਹੋਰ ਦਵਾਈਆਂ ਵਾਲੇ। ਸੋ ਟਰੱਕਰਸ ਨੂੰ ਤਾਂ ਭਾਈ ਬੜਾ ਧਿਆਨ ਰੱਖਣ ਦੀ ਲੋੜ ਆ ਵੀ ਕਿਹੜੀਆਂ ਚੀਜ਼ਾਂ ਖਾਣੀਆਂ ਕਿਹੜੀਆਂ ਨਹੀਂ ਖਾਣੀਆਂ। ਡਰੱਗ ਟੈਸਟ ਵਾਲਾ ਕੰਮ ਬਹੁਤ ਤਿੱਖਾ ਚੱਲਦਾ। ਖਾਸ ਕਰਕੇ ਸਿਆਲਾਂ ਦੇ ਵਿੱਚ ਪਿੰਨੀਆਂ ਜਿਹੜੀਆਂ ਖਸਖਸ ਵਾਲੀਆਂ ਉਹ ਬਹੁਤ ਤੰਗ ਕਰਦੀਆਂ, ਉਹ ਬਾਅਦ ਚ ਤੰਗ ਕਰਦੀਆਂ। ਹਾਂ, ਨਹੀਂ ਰਮਨ ਜੀ, ਹੁਣ ਤੁਸੀਂ ਜਿੱਦਾਂ ਹੁਣ ਇਸੇ ਦੇ ਨਾਲ ਹੁਣ ਤੁਸੀਂ ਜ਼ਿਆਦਾ ਡੀਲ ਕਰਦੇ ਆ ਡਰੱਗ ਕਲੀਅਰਿੰਗ ਹਾਊਸ ਦੇ ਨਾਲ। ਸੋ ਇੱਦਾਂ ਦੀਆਂ ਹੋਰ ਕਿਹੜੀਆਂ ਚੀਜ਼ਾਂ ਦਾ ਬੰਦੇ ਨੂੰ ਧਿਆਨ ਰੱਖਣਾ ਚਾਹੀਦਾ? ਬੰਦਾ ਕਈ ਵਾਰੀ ਸਵਾਦ ਨੂੰ ਇੱਦਾਂ ਦੀਆਂ ਚੀਜ਼ਾਂ ਖਾਂਦਾ ਆ, ਹੋਰ ਚੀਜ਼ਾਂ 'ਚ ਹੁੰਦੀਆਂ ਵੀ ਉਹਨਾਂ ਚੀਜ਼ਾਂ ਦਾ ਪਰਹੇਜ਼ ਜਿਹੜਾ ਉਹ ਰੱਖਣਾ ਚਾਹੀਦਾ। ਦੇਖੋ ਜੀ, ਸਾਰਿਆਂ ਨਾਲੋਂ ਪਹਿਲਾਂ ਵਿਦਆਊਟ ਪ੍ਰਿਸਕ੍ਰਿਪਸ਼ਨ ਕੋਈ ਵੀ ਮੈਡੀਕੇਸ਼ਨ ਤੁਸੀਂ ਖਾਣੇ ਹੈਗੇ, ਪੇਨ ਕਿਲਰ ਜਾਂ ਕੋਈ ਵੀ ਇਦਾਂ ਦੀ ਆਯੁਰਵੈਦਿਕ ਚੀਜ਼, ਖਾਸ ਕਰਕੇ ਇੰਡੀਆ ਤੋਂ ਕੋਈ ਵੀ ਚੀਜ਼ ਖਾਣੇ ਹੈਗੇ ਆ ਤੇ ਯੂ ਆਰ ਓਪਨ ਟੂ ਦਾ ਪ੍ਰੋਬਲਮ। ਠੀਕ ਹੈ ਨਾ। ਕੋਈ ਵੀ ਦਵਾਈ ਜਿਹੜੀ ਹੈਗੀ ਆ ਵਿਦਆਊਟ ਪ੍ਰਿਸਕ੍ਰਿਪਸ਼ਨ ਹੈਗੀ ਆ, ਪੇਨ ਕਿਲਰ ਮੈਡੀਕੇਸ਼ਨ ਹੈਗੀ ਆ ਵਿਦਆਊਟ ਪ੍ਰਿਸਕ੍ਰਿਪਸ਼ਨ ਹੈਗੀ ਆ। ਜਿੰਨੀਆਂ ਕੋਡੀਨ ਜਾਂ ਉਹ ਸਾਰੀਆਂ ਮੈਡੀਕੇਸ਼ਨ ਹੈਗੀਆਂ ਉਹ ਸਾਰੀਆਂ ਹੁਣ ਇਨਕਲੂਡਡ ਹੈਗੀਆਂ ਡਾਕਟਰਸ ਦੇ ਵਿੱਚ। ਸੋ ਇਸ ਦਾ ਮੋਟਾ ਮੋਟਾ ਹਿਸਾਬ ਰੱਖੋ ਕਿ ਕੋਈ ਵੀ ਚੀਜ਼ ਜਿਹੜੀ ਆ ਉਹ ਤੁਸੀਂ ਖਾਣੇ ਹੈਗੇ ਆ, ਚਾਹੇ ਉਹ ਤੁਹਾਡਾ ਕੋਈ ਬੂਸਟ ਮੈਟਾਬੋਲਿਜ਼ਮ ਬੂਸਟ ਕਰਨ ਨੂੰ ਆ, ਚਾਹੇ ਕੋਈ ਕਿਸੇ ਕੰਮ ਲਈ ਵੀ ਆ, ਮੇਕ ਸ਼ੋਰ ਉਹਦੇ ਇੰਗਰੀਡੀਐਂਟ ਜਿਹੜੇ ਆ ਉਹ ਧਿਆਨ ਦੇ ਨਾਲ ਪੜ੍ਹੋ। ਮੇਕ ਸ਼ੋਰ ਕਿ ਜਿਹੜੇ ਖਾਸ ਕਰਕੇ ਜਿਹੜੀਆਂ ਇੰਡੀਆ ਦੀਆਂ ਮੈਡੀਕੇਸ਼ਨ ਹੈਗੀਆਂ ਉਹ ਮੈਡੀਕੇਸ਼ਨ ਦੇ ਵਿੱਚ ਮੋਸਟ ਪ੍ਰੋਬੇਬਲੀ ਜਿਹੜੀਆਂ ਇਹ ਚੀਜ਼ਾਂ ਮਿਲੀਆਂ ਹੁੰਦੀਆਂ, ਮਿਲਾਵਟ ਹੁੰਦੀ ਆ। ਸੋ ਇਸ ਕਰਕੇ ਉਹਨਾਂ ਦੇ ਨਾਲ ਪੋਜ਼ਿਟਿਵ ਜਿਹੜਾ ਆਉਂਦਾ ਕਾਫੀ ਹੁੰਦਾ। ਸੋ ਇਸ ਕਰਕੇ ਮੇਰੇ ਖਿਆਲ ਨਹੀਂ ਕਿ ਜੇ ਤੁਹਾਡੇ ਕੋਲ ਪ੍ਰਿਸਕ੍ਰਿਪਸ਼ਨ ਨਹੀਂ ਹੈਗੀ, ਔਰ ਈਵਨ ਜੇ ਤੁਸੀਂ ਇੱਥੇ ਕੋਈ ਅਮਰੀਕਨ ਡਰੱਗ ਲੈਣੇ ਹੈਗੇ ਜਾਂ ਮੈਡੀਸਨ ਖਾਣੇ ਹੈਗੇ ਆ ਜਿਹਦੀ ਪ੍ਰਿਸਕ੍ਰਿਪਸ਼ਨ ਤੁਹਾਡੇ ਕੋਲ ਨਹੀਂ ਹੈਗੀ, ਤੇ ਉਹ ਜਿਹੜੀ ਚੀਜ਼ ਆ ਉਹ ਵੀ ਤੁਹਾਨੂੰ ਜਿਹੜੀ ਆ ਉਹ ਜੇ ਪੋਜ਼ਿਟਿਵ ਆ ਜਾਂਦੀ ਆ ਤੇ ਤੁਹਾਡੇ ਉਹ ਹੱਕ 'ਚ ਨਹੀਂ ਹੁੰਦੀ ਕਿਉਂਕਿ ਤੁਹਾਡੇ ਕੋਲ ਪ੍ਰਿਸਕ੍ਰਿਪਸ਼ਨ ਨਹੀਂ ਹੈਗੀ ਉਸ ਚੀਜ਼ ਦੀ। ਸੋ ਇੱਕ ਮੈਂ ਸੱਚ ਕਰਦਾ ਸੀ ਰਮਨ ਜੀ, ਵੀ ਨਿਕੋਟੀਨ ਦਾ ਦੱਸਦਾ। ਬਹੁਤ ਵਾਰ ਕਈ ਤੰਬਾਕੂ ਖਾਂਦੇ ਆ, ਕੋਈ ਸਿਗਰਟ ਪੀਂਦਾ ਜਾਂ ਕੁਛ, ਕਹਿੰਦੇ ਵੀ ਬਲੱਡ ਦੇ ਵਿੱਚ ਨਿਕੋਟੀਨ 1 ਤੋਂ ਲੈ ਕੇ 3 ਦਿਨਾਂ ਤਾਈਂ ਰਹਿੰਦੀ ਜੇ ਬਲੱਡ ਸੈਂਪਲ ਹੋਵੇ। ਜੇ ਯੂਰਿਨ ਦਾ ਸੈਂਪਲ ਆ ਤੇ ਉਹ 10 ਦਿਨਾਂ ਤੱਕ ਡਿਟੈਕਟ ਹੋ ਜਾਂਦੀ ਆ। ਸਲਾਈਵਾ ਦੇ ਵਿੱਚ 4 ਦਿਨਾਂ, ਤੇ ਜਿਹੜਾ ਹੇਅਰ ਆ ਹੁਣ ਕਿਉਂਕਿ ਹੇਅਰ ਟੈਸਟਿੰਗ ਵੀ ਸ਼ੁਰੂ ਹੋ ਗਈ ਆ, ਉੱਥੇ 3 ਮਹੀਨੇ ਤੱਕ ਆ ਜਾਂਦੀ ਆ। ਸੋ ਪੁੱਠੇ ਕੰਮ ਨਾ ਕਰੋ, ਮੁੱਕ ਦੀ ਗੱਲ ਇਹ, ਬਾਟਮ ਲਾਈਨ ਜਿਹੜੀ ਇਹ